ਯੂਐਸ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਕ੍ਰੈਕਡਾਊਨ ਆ, ਟਰੰਪ ਪ੍ਰਸ਼ਾਸਨ ਆ, ਉਹ ਆਪਣੇ ਪੱਧਰ ਦੇ ਉੱਤੇ ਚਲਾ ਰਿਹਾ ਆ। ਉਹ ਉਸ ਦੇ ਵਿੱਚ ਚਲੋ ਆਪਾਂ ਨੂੰ ਜਦੋਂ ਮਿਨੀਐਪੋਲਿਸ ਮਿਨੀਸੋਟਾ ਦਾ ਰੌਲਾ ਰੱਪਾ ਪਿਆ ਸੀ ਜਾਂ ਕੈਲੀਫੋਰਨੀਆ ਦੇ ਵਿੱਚ ਪਿਆ ਸੀ, ਉਦੋਂ ਲੱਗਦਾ ਸੀਗਾ ਲੋਕ ਪ੍ਰੋਟੈਸਟ ਵੀ ਕਰਦੇ, ਉਹ ਸਾਰਾ ਕੁਛ ਆ। ਪਰ ਉਸ ਦੇ ਬਾਵਜੂਦ ਉਹ ਆਪਣੇ ਕ੍ਰੈਕਡਾਊਨ ਦੇ ਵਿੱਚ ਲੱਗੇ ਹੋਏ ਆ। ਪਹਿਲੀ ਜਿਹੜੀ ਖਬਰ ਆਪਾਂ ਇਹ ਕਰਨ ਜਾ ਰਹੇ ਹਾਂ, ਇੱਕ ਡੀਨੈਚੁਰਲਾਈਜੇਸ਼ਨ ਦਾ ਪ੍ਰੋਸੈਸ ਕਹਿੰਦੇ ਵੀ ਸ਼ੁਰੂ ਕੀਤਾ ਜਾ ਰਿਹਾ ਆ ਨਾਰਥ ਮਿਆਮੀ ਦੇ ਇੱਕ ਸ਼ਹਿਰ ਦੇ ਮੇਅਰ ਦੇ ਉਲਟ। ਸੋ ਇਹ ਕੀ ਜਿਹੜੀ ਘਟਨਾ ਆ ਇਹ ਵਾਪਰੀ ਸੀ, ਜਿਹਦੇ ਕਰਕੇ ਇੱਕ ਜਿਹੜਾ ਮੇਅਰ ਬਣਿਆ ਉਸ ਨੂੰ ਹੁਣ ਡੀਨੈਚੁਰਲਾਈਜ਼ ਕਰਨ ਵੱਲ ਨੂੰ USCIS ਅੱਗੇ ਵੱਧ ਰਹੀ ਹੈ। ਹਾਂਜੀ, ਸੋ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀਗੀ ਤੇ ਉਹਨਾਂ ਨੇ ਸਿਵਲ ਡੀਨੈਚੁਰਲਾਈਜੇਸ਼ਨ ਕੰਪਲੇਂਟ ਹੁੰਦੀ ਹੈ, ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਫਾਈਲ ਹੁੰਦੀ ਹੈ। ਸੋ ਇਹ ਸਰਕਾਰ ਜਿਹੜੀ ਆ ਸ਼ੁਰੂ ਕਰਦੀ ਆ, ਕਾਫੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਜਿਹੜੇ ਬੰਦੇ ਹੋਣੇ ਆ, ਪੁਰਾਣੇ ਸਿਟੀਜ਼ਨ ਬਣੇ ਆ, ਕਈ ਜਣਿਆਂ ਦੇ ਨਾਲ ਇਹ ਖਬਰ ਜਿਹੜੀ ਸੰਬੰਧ ਰੱਖਦੀ ਆ, ਤੁਸੀਂ ਦੇਖ ਹੀ ਲੈਣਾ ਕਿਉਂ। ਸੋ ਜਿਹੜਾ ਪ੍ਰੋਸੈਸ ਕੀ ਹੁੰਦਾ ਕਿ ਉਹਨਾਂ ਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜਾ ਸੀਗਾ ਉਹ ਕੰਪਲੇਂਟ ਜਿਹੜੀ ਪ੍ਰੋਸੀਡਿੰਗ ਸ਼ੁਰੂ ਕਰਦੇ ਆ, ਪਹਿਲਾਂ ਡੀਨੈਚੁਰਲਾਈਜ਼ ਕਰਦੇ ਆ। ਸੋ ਡੀਨੈਚੁਰਲਾਈਜ਼ ਕਰਨ ਲਈ ਉਹਨਾਂ ਨੂੰ ਪ੍ਰੂਵ ਕਰਨਾ ਪੈਂਦਾ ਕਿ ਕੀ ਗੜਬੜ ਹੋਈ ਹੈ ਕਿੱਦਾਂ, ਤੇ ਕਈ ਵਾਰੀ ਉਹ ਚਾਰजेस ਵੀ ਨਾਲ ਜਿਹੜੇ ਫਾਈਲ ਕਰ ਦਿੰਦੇ ਆ ਜੇ ਕਿਸੇ ਨੇ ਕੋਈ ਫਰਾਡ ਕੀਤਾ ਸੀਗਾ, ਕ੍ਰਾਈਮ ਕੀਤਾ ਸੀਗਾ। ਜਿਹੜੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ ਝੂਠ ਬੋਲੇ ਦੀ ਸਜ਼ਾ ਜਿਹੜੀ ਸਭ ਤੋਂ ਜ਼ਿਆਦਾ ਤੁਸੀਂ ਕਹਿ ਲਓ ਹੈਗੀ, ਉਹਨੂੰ ਜ਼ਿਆਦਾ ਸਟ੍ਰਿਕਟ ਹੀ ਰਹਿੰਦੇ ਆ। ਸਖਤ ਅਸਾਈਲਮ ਵਾਲਿਆਂ ਨੂੰ, ਗ੍ਰੀਨ ਕਾਰਡ ਵਾਲਿਆਂ ਨੂੰ, ਅਜੇ ਮੈਂ ਅਸਾਈਲਮ ਵਾਲਿਆਂ ਨੂੰ ਨਹੀਂ ਮੈਂ ਕੋਈ ਦੇਖਿਆ ਕਿ ਕੋਈ ਕ੍ਰਿਮੀਨਲ ਚਾਰजेस ਕੋਈ ਇਸ ਲੈਵਲ ਤੇ ਕਿਸੇ ਤੇ ਕੀਤੇ ਹੁਣ। ਪਰ US ਸਿਟੀਜ਼ਨਸ਼ਿਪ ਤੇ ਤੁਸੀਂ ਦੇਖ ਲਓ ਕਿ ਉਹਦੀ ਸਰਕਾਰ ਜਿਹੜੀ ਹੈਗੀ ਆ, ਜਿਹੜੇ US ਸਿਟੀਜ਼ਨ ਸੀਗੇ ਜਿਹੜੇ ਬਣੇ, ਉਹਨਾਂ ਨੂੰ ਜ਼ਿਆਦਾ ਜਿਹੜਾ ਸੀਗਾ ਤੁਸੀਂ ਕਹਿ ਲਓ ਕਿ ਟਾਰਗੇਟ ਜਿਹੜੇ ਕਰਦੀ ਆ। ਸੋ ਫਿਲਿਪ ਬੀਏਨ ਐਮੀ ਕਰਕੇ ਬੰਦਾ ਸੀਗਾ, ਜਿਹਦਾ ਪਹਿਲਾ ਨਾਮ ਜੀਨ ਫਿਲੀਪੇ ਹਾਵੀਅਰ ਸੀਗਾ। ਇੱਕ ਹੇਟੀ ਦਾ ਰਹਿਣ ਵਾਲਾ ਸੀਗਾ। ਇਹਨੇ ਦੋ ਆਇਡੈਂਟੀਟੀਆਂ ਜਿਹੜੀਆਂ ਯੂਜ਼ ਕੀਤੀਆਂ ਸੀਗੀਆਂ, ਦੋ ਵੱਖ-ਵੱਖ ਨਾਮਾਂ ਤੋਂ ਦੋ ਵੱਖ-ਵੱਖ ਆਇਡੈਂਟੀਟੀਆਂ ਜਿਹੜੀਆਂ ਚਲਾਈਆਂ ਸੀਗੀਆਂ, ਤੇ ਇਹ US ਸਿਟੀਜ਼ਨ ਵੀ ਬਣ ਗਿਆ। ਪਹਿਲਾਂ ਇਹ ਇਲੀਗਲ ਆਇਆ ਸੀਗਾ। ਇਹਦਾ ਇਮੀਗ੍ਰੇਸ਼ਨ ਫਰਾਡ ਉਹ ਕਹਿੰਦੇ ਉਦੋਂ ਡਿਸਕਵਰ ਹੋਇਆ ਜਦੋਂ ਇਹਦੇ ਫਿੰਗਰਪ੍ਰਿੰਟ ਜਿਹੜੇ ਮੈਚ ਹੋ ਗਏ ਦੋ ਆਇਡੈਂਟੀਟੀਜ਼ ਦੇ ਨਾਲ। ਸੋ ਹੁਣ ਇਹਨਾਂ ਨੇ ਇੱਕ ਨਵਾਂ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ, ਫਿੰਗਰਪ੍ਰਿੰਟ ਐਨਰੋਲਮੈਂਟ ਪ੍ਰੋਜੈਕਟ। ਓਕੇ, ਤੇ ਇਹ ਜਿਹੜਾ ਹੈਗਾ USCIS ਦਾ ਤੇ ਜਸਟਿਸ ਡਿਪਾਰਟਮੈਂਟ ਦਾ, ਦੋਨੋਂ ਦਾ ਜੁਆਇੰਟ ਇੱਕ ਐਫਰਟ ਹੈਗਾ। ਪਹਿਲਾਂ ਕੀ ਸੀਗਾ ਕਿ USCIS ਕੋਲ ਜਿਹੜੀ ਇਨਫੋਰਮੇਸ਼ਨ ਹੁੰਦੀ ਸੀ ਕਿ ਇਹਦੇ ਦੋ ਨਾਂ ਬੋਲਦੇ ਆ, ਇਹਦੇ ਫਿੰਗਰਪ੍ਰਿੰਟ ਨੇ ਦੋ ਜਗ੍ਹਾ ਲਾਏ ਆ, ਉਹਨੂੰ ਉਹ ਕੁਝ ਕਰਦੇ ਨਹੀਂ ਸੀਗੇ। ਤੁਸੀਂ ਕਹ ਲਓ ਕਿ ਇੱਕ ਤਰ੍ਹਾਂ ਟੁਥਲੈਸ ਆਰਗੇਨਾਈਜੇਸ਼ਨ ਸੀਗੀ, ਕੋਈ ਐਕਸ਼ਨ ਨਹੀਂ ਲੈਂਦੀ ਸੀਗੀ। ਜਿਹੜੀ ਇਹ ਵਾਲੀ ਸਰਕਾਰ ਹੈ, ਇਹਨੇ ਉਹਨੂੰ ਜਿਹੜਾ ਸੀਗਾ ਜਸਟਿਸ ਡਿਪਾਰਟਮੈਂਟ ਦੇ ਨਾਲ ਜਿਹੜਾ ਕਨੈਕਟ ਕਰਤਾ। ਜਸਟਿਸ ਡਿਪਾਰਟਮੈਂਟ ਦੀ ਜਿਹੜੀ ਆਬਵੀਅਸਲੀ ਤੁਹਾਨੂੰ ਪਤਾ ਉਹਦੀ ਦੇਖ ਰੇਖ ਥੱਲੇ ਕਿ ਕਿਹਨੂੰ ਪ੍ਰੋਸੀਕਿਊਟ ਕਰਨਾ ਨਹੀਂ ਕਰਨਾ। ਸੋ ਉਹਨਾਂ ਨੇ ਹੁਣ ਜਿਹੜੀ ਜੁਆਇੰਟ ਇੱਕ ਪ੍ਰੋਜੈਕਟ ਜਿਹੜਾ ਸ਼ੁਰੂ ਕਰਤਾ ਤੇ ਉਹਦਾ ਨਾਮ ਰੱਖਿਆ ਇਹਨਾਂ ਨੇ ਹਿਸਟੋਰਿਕ ਫਿੰਗਰਪ੍ਰਿੰਟ ਐਨਰੋਲਮੈਂਟ ਪ੍ਰੋਜੈਕਟ। ਤੇ ਇਹ ਪ੍ਰੋਜੈਕਟ ਦੇ ਵਿੱਚ ਉਹ ਇਹ ਦੇਖਦੇ ਆ ਕਿ ਕਿਹੜੇ ਫਿੰਗਰਪ੍ਰਿੰਟ ਇੱਕ ਤੋਂ ਵੱਧ ਬੰਦਿਆਂ ਦੇ ਨਾਲ ਜਿਹੜੇ ਮੈਚ ਕਰ ਰਹੇ ਆ, ਆਇਡੈਂਟੀਟੀ ਦਾ ਕੀ ਜਿਹੜਾ ਇਸ਼ੂ ਆ। ਤੇ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਜਦੋਂ ਇਹ ਬੰਦਾ US ਸਿਟੀਜ਼ਨ ਬਣਨ ਤੋਂ ਪਹਿਲਾਂ, US ਸਿਟੀਜ਼ਨ ਬਣਨ ਲਈ ਇਹਨੇ ਨਾਮ ਫਿਲੀਪੇ ਬੀਐਨਐਮਈ ਯੂਜ਼ ਕੀਤਾ ਸੀਗਾ। ਉਹ ਕਹਿੰਦੇ ਇਹ ਇੱਕ ਫ੍ਰੌਡੂਲੈਂਟ ਨਾਮ ਇਹਦਾ ਸੀਗਾ। ਇਹਨੇ ਫੋਟੋ ਸਵਿਚ ਕਰਤੀ ਸੀਗੀ ਆਪਣੇ ਪਾਸਪੋਰਟ ਦੇ ਵਿੱਚ US ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ। ਤੇ ਇਹਦਾ ਐਕਚੁਅਲ ਨਾਮ ਜਿਹੜਾ ਪਹਿਲਾਂ ਸੀਗਾ ਉਹ ਜੀਨ ਫਿਲੀਪੇ ਹਾਵੀਅਰ ਸੀਗਾ। 2001 ਦੀ ਇਹ ਗੱਲ ਹੈਗੀ ਆ। ਇਹਨੂੰ ਰਿਮੂਵਲ ਪ੍ਰੋਸੀਡਿੰਗ ਚ ਪਾਇਆ ਸੀਗਾ। ਅਸਾਈਲਮ ਸੁਲਮ ਵੀ ਇਹਦਾ ਫੇਲ ਹੋ ਗਿਆ ਹੋਣਾ ਤੇ ਇਹਨੂੰ ਰਿਮੂਵਲ ਆਰਡਰ ਲੱਗ ਗਿਆ ਸੀਗਾ 2001 ਦੇ ਵਿੱਚ। ਤੁਸੀਂ ਦੇਖ ਲਓ ਕਿ ਕਿੱਡਾ ਪੁਰਾਣਾ ਕੇਸ ਜਿਹੜਾ ਇਹਨਾਂ ਨੇ ਖੋਲਿਆ। ਸੋ ਕਈ ਵਾਰੀ ਉਹ ਵੀ ਪੁੱਛਦੇ ਆ ਕਿ ਨਹੀਂ ਇਹ ਪੁਰਾਣੇ ਵਾਲੇ ਜਿਹੜੇ ਸੀਗੇ ਪ੍ਰੀ 9/11 ਵਾਲੇ, ਉਹਦੇ ਫਿੰਗਰਪ੍ਰਿੰਟ ਨਹੀਂ ਹੁੰਦੇ। ਸੋ ਸਾਡੀ ਕਮਿਊਨਿਟੀ 'ਚ ਵੀ ਕਾਫੀ ਜਿਹੜੀ ਮਿਸ ਇਨਫੋਰਮੇਸ਼ਨ ਜਿਹੜੀ ਕਈ ਵਾਰੀ ਮੈਂ ਕਈ ਸਾਲਾਂ ਤੋਂ ਮੈਂ ਸੁਣਦਾ ਰਿਹਾ ਕਿ ਨਹੀਂ ਉਹਨਾਂ ਨੂੰ ਕੁਛ ਨਹੀਂ ਹੁੰਦਾ, ਪੁਰਾਣੇ ਜਿਹੜੇ ਕੇਸ ਆ ਕੋਈ ਪ੍ਰੋਬਲਮ ਨਹੀਂ ਜਿਹੜੀ ਹੋਣੀ। ਸੋ ਇਹ 2001 ਤੋਂ ਪਹਿਲਾਂ ਵਾਲਾ 2001 ਚ ਇਹਨੂੰ ਰਿਮੂਵਲ ਆਰਡਰ ਜਿਹੜੀ ਲੱਗੀ ਸੀ। ਸੋ ਪਹਿਲੀ ਗੱਲ ਏਦਾਂ ਹੁੰਦੀ ਹੈ ਕਿ ਫਿੰਗਰਪ੍ਰਿੰਟ ਜਿਹੜੇ ਹੁੰਦੇ ਵੀ ਆ ਨਾ, ਉਹ ਸਕੈਨ ਜਦੋਂ ਕਰ ਲੈਂਦੇ ਆ ਜੀ, ਤੇ ਉਹ ਫਿੰਗਰਪ੍ਰਿੰਟ ਹੀ ਰਹਿੰਦੇ ਆ, ਕੋਈ ਚੇਂਜ ਨਹੀਂ ਹੁੰਦੇ, ਭਾਵੇਂ ਅੰਗੂਠਾ ਸ਼ਾਹੀ ਨਾਲ ਆਇਆ ਹੋਵੇ, ਭਾਵੇਂ ਜਿਹੜਾ ਇਲੈਕਟ੍ਰੋਨਿਕ ਸਕੈਨਰ ਤੇ ਹੋਵੇ, ਡਿਜੀਟਲਾਈਜ਼ਡ ਹੋ ਜਾਂਦੇ ਆ ਬਾਅਦ ਚ, ਡਿਜੀਟਲਾਈਜ਼ ਹੋ ਜਾਂਦੇ ਆ ਉਹਦੇ ਵਿੱਚ। ਕਿਉਂਕਿ ਫਿੰਗਰਪ੍ਰਿੰਟ ਬੜੀ ਇੱਕ ਯੂਨੀਕ ਜਿਹੜੀ ਚੀਜ਼ ਹੈਗੀ ਆ। ਕੋਈ ਏਦਾਂ ਨਹੀਂ ਹੈਗਾ ਕਿ ਸਾਰਾ ਫਿੰਗਰਪ੍ਰਿੰਟ 100% ਜਿਹੜਾ ਮੈਚ ਹੋਣਾ ਚਾਹੀਦਾ। ਤੁਹਾਨੂੰ ਐਕੂਰੇਸੀ ਨਾਲ ਵੀ ਦੱਸ ਦਿੰਦੀ ਹੈ ਮਸ਼ੀਨ ਕਿ ਕਿੰਨੇ % ਜਿਹੜਾ ਮੈਚ ਹੈਗਾ ਜਾਂ ਨਹੀਂ ਹੈਗਾ। ਜੀ। ਸੋ ਇਹਨੇ ਅਪੀਲ ਕੀਤੀ ਸੀਗੀ ਰਿਮੂਵਲ ਆਰਡਰ ਦੀ। ਪਹਿਲਾਂ ਜਿੱਦਾਂ ਜੇ ਕਿਸੇ ਦਾ ਕੇਸ ਫੇਲ ਹੁੰਦਾ, ਰਿਮੂਵਲ ਆਰਡਰ ਦੀ ਅਪੀਲ ਕਰਦਾ BIA ਨੂੰ, ਫਿਰ ਅੱਗੇ ਸਰਕਟ ਕੋਰਟ ਨੂੰ। ਬਾਅਦ ਚ ਇਹਨੇ ਪਰ ਅਪੀਲ ਆਪਣੀ ਵਿਡਰਾ ਕਰ ਲਈ। ਇਹ ਕਹਿੰਦਾ ਕਿ ਇਹ ਵਾਪਸ ਚਲ ਗਿਆ ਸੀਗਾ ਹੇਟੀ। ਇਹਨੇ ਸਬੂਤ ਵਗੈਰਾ ਦੇ ਦਿੱਤਾ ਕਿ ਇਹ ਵਾਪਸ ਪਹੁੰਚ ਗਿਆ ਵਾ, ਇਹਨੇ ਅੱਗੇ ਅਪੀਲ ਨਹੀਂ ਕਰਨੀ। ਪਰ ਰਿਐਲਿਟੀ ਦੇ ਵਿੱਚ ਇਹ ਜਿਹੜਾ ਵਿਅਕਤੀ ਸੀਗਾ ਇਹ US ਦੇ ਵਿੱਚ ਹੀ ਰਹਿ ਰਿਹਾ ਸੀਗਾ। ਇਹਨੇ ਇੱਕ ਨਵਾਂ ਨਾਮ ਪਿਕ ਕਰ ਲਿਆ, ਨਵੀਂ ਡੇਟ ਆਫ ਬਰਥ ਪਿਕ ਕਰ ਲਈ। ਸੋ ਇਹ ਬੇਸਿਕਲੀ ਉਹ ਲੋਕਾਂ ਦੇ ਜਿਹਨਾਂ ਦੇ ਫਿੰਗਰਪ੍ਰਿੰਟ ਆ 2 ਤੋਂ ਵੱਧ ਨਾਮ ਨਾਲ ਮੈਚ ਹੁੰਦੇ ਆ, ਤੇ ਬਰਥ ਡੇਟ ਜਿਹੜੀ ਹੈਗੀ ਆ ਉਹ ਉਹਨਾਂ ਨੇ ਅਲੱਗ-ਅਲੱਗ ਜਿਹੜੀ ਯੂਜ਼ ਕੀਤੀ ਆ।
ਆਪਣੀ ਕਮਿਊਨਿਟੀ ਚੋਂ ਵੀ ਕਾਫੀ ਜਿਹੜਾ ਓਵਰ ਅ ਪੀਰੀਅਡ ਆਫ ਈਅਰ ਸੁਣਨ ਲਈ ਆਇਆ ਕਿ ਉਦੋਂ ਪੈਰਾਲੀਗਲ ਪੂਰਾਲੀਗਲ ਜਿਹੜੇ ਹੁੰਦੇ ਸੀਗੇ ਉਹ ਅਕਸਰ ਇਹੀ ਸਲਾਹ ਦਿੰਦੇ ਸੀਗੇ ਕਿ ਆਪਣੀ ਜਿਹੜੀ ਡੇਟ ਆਫ ਬਰਥ ਆ ਉਹ ਜਿਹੜੀ ਚੇਂਜ ਕਰ ਲਓ। ਉਸ ਤੋਂ ਬਾਅਦ ਇਹਨੇ ਕੀ ਕੀਤਾ, ਇਹ ਬੰਦੇ ਨੇ ਕਿ ਯੂਐਸ ਸਿਟੀਜ਼ਨ ਨਾਲ ਵਿਆਹ ਕਰਾ ਲਿਆ, ਪਰਮਾਨੈਂਟ ਰੈਜ਼ੀਡੈਂਟ ਸਟੇਟਸ ਆ ਗਿਆ। ਗੱਲ ਤੁਹਾਨੂੰ ਸੁਣੀ ਹੋਈ ਲੱਗ ਰਹੀ ਹੋਣੀ ਹੈ ਕਈ ਜਣਿਆਂ ਨੂੰ, ਠੀਕ ਹੈ, ਕਈ ਜਣਿਆਂ ਨੇ ਏਦਾਂ ਕੀਤਾ। ਉਹ ਕਹਿੰਦਾ ਕਿ ਜਿਹੜੀ ਇੱਕ ਪਹਿਲਾਂ ਤਾਂ ਮੈਰਿਜ ਇਹ ਸੀਗੀ ਇੱਕ ਫ੍ਰੌਡੂਲੈਂਟ ਸੀਗੀ, ਕਿਉਂਕਿ ਇਹਦਾ ਪਹਿਲਾਂ ਆਪਣੀ ਕੰਟਰੀ ਵੀ ਵਿਆਹ ਹੋਇਆ ਸੀਗਾ। ਸੋ ਇਹ ਵੀ ਪੈਟਰਨ ਆਪਾਂ ਕਈ ਵਾਰੀ ਦੇਖਣ ਨੂੰ ਮਿਲਿਆ ਕਿ ਵਿਆਹ ਸੀਗਾ, ਜਿਹੜੀ ਯੂਐਸ ਚ ਵਾਈਫ ਜਿਹੜੀ ਸੀਗੀ ਉਹਨੇ ਜਿਹੜੇ ਸੀਗੇ ਤੁਸੀਂ ਕਹਿ ਲਓ ਕਿ ਜਿਹੜੇ ਸਟੈਪ ਚਿਲਡਰਨ ਸੀਗੇ, ਜਿਹੜੇ ਬੰਦੇ ਦੇ ਅਸਲੀ ਜਵਾਕ ਸੀਗੇ ਇੰਡੀਆ ਤੋਂ, ਉਹ ਵੀ ਮੰਗਾ ਲਏ। ਸੋ ਸਿਮਿਲਰ ਇਹੀ ਜਿਹੜਾ ਸੀਗਾ, ਉਹ ਕਹਿੰਦੇ ਕਿ ਇਹ ਵਿਆਹ ਐਕਚੁਅਲੀ ਦੇ ਵਿੱਚ ਇਨਵੈਲਿਡ ਸੀਗਾ, ਕਿਉਂਕਿ ਇਹਨੇ ਦੱਸਿਆ ਨਹੀਂ ਕਿ ਪਹਿਲਾਂ ਇਹਦਾ ਵਿਆਹ ਹੋਇਆ ਸੀਗਾ। ਇਹਨੇ ਆਪਣੇ ਆਪ ਨੂੰ ਜਿਹੜਾ ਸਿੰਗਲ ਸ਼ੋਅ ਕੀਤਾ ਤੇ ਇਹ ਸ਼ੋਅ ਕੀਤਾ ਕਿ ਇਹਦੇ ਪਹਿਲੀ ਵਾਰੀ ਵਿਆਹ ਹੋ ਰਿਹਾ। ਸੋ ਵਿਆਹ ਵੀ ਇਹ ਕਹਿੰਦੇ ਉਹਨੂੰ ਆਪਾਂ ਫ੍ਰੌਡੂਲੈਂਟ ਜਿਹੜਾ ਮੰਨਦੇ ਆ। ਅੱਛਾ। ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਇਹਨੇ ਕਾਫੀ ਜਿਹੜੀਆਂ ਆਟੋਮੈਟਿਕਲੀ ਜਿਹੜੀ ਇਹਦੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਸੀਗੀ ਜਾਂ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਸੀਗੀ, ਉਹਦੇ ਵਿੱਚ ਵੀ ਕਾਫੀ ਜਿਹੜੇ ਫਾਲਸ ਇਨਫੋਰਮੇਸ਼ਨ, ਜਿਹੜੀ ਫ੍ਰੌਡੂਲੈਂਟ ਸਟੇਟਮੈਂਟਸ ਜਿਹੜੀਆਂ ਆ ਗਈਆਂ। ਕਿਉਂਕਿ ਨਾਮ ਦੀ ਹੇਰਾਫੇਰੀ, ਵਿਆਹ ਦੇ ਮੈਰਿਟਲ ਸਟੇਟਸ ਦੀ ਹੇਰਾਫੇਰੀ। ਤੇ ਉਹ ਕਹਿੰਦੇ ਕਿ ਇਹਨੇ ਜਦੋਂ ਨੈਚੁਰਲਾਈਜ਼ ਹੋਇਆ 2006 ਦੇ ਵਿੱਚ, ਤੇ ਜਿਹੜੀ ਇਹਦੀ ਹੁਣ ਨਵਾਂ ਨਾਮ ਇਹਨੇ ਬੀਨ ਐਮੀ ਜਿਹੜਾ ਯੂਜ਼ ਕੀਤਾ, ਤੇ ਇਹ ਇੱਕ ਬੇਸਿਕਲੀ ਉਹ ਕਹਿੰਦੇ ਕਿ ਕਵਰ ਅਪ ਕਰਨ ਲਈ ਉਹਨੇ ਦੂਜੀ ਆਇਡੈਂਟੀ ਤੋਂ ਪੱਕਾ ਹੋ ਗਿਆ। ਹੁਣ ਇਹ ਬੰਦਾ 2006 ਤੋਂ ਪੱਕਾ ਵੀ ਸੀਗਾ। ਤੁਸੀਂ ਦੇਖ ਲਓ ਇਹਨੇ ਕਿੰਨੀਆਂ ਮੱਲਾਂ ਮਾਰੀਆਂ ਹੋਣੀਆਂ। ਇਹ ਮੇਅਰ ਤੱਕ ਬਣ ਗਿਆ, ਕੋਈ ਛੋਟੇ ਮੋਟੇ ਸ਼ਹਿਰ ਦਾ ਦੀ ਗੱਲ ਆ, ਹਨਾ। ਮੇਅਰ ਨਾਰਥ ਮਿਆਮੀ ਦਾ, ਹਨਾ। ਇਹ ਕਹਿੰਦੇ ਕਹਾਉਂਦੇ ਜਿਹੜੇ ਏਰੀਆ ਤੁਹਾਨੂੰ ਪਤਾ ਬੜੇ ਅਮੀਰ, ਬੜਾ ਅਮੀਰ ਇਲਾਕਾ ਮੰਨਿਆ ਜਾਂਦਾ ਆ। ਇਹ ਨਹੀਂ ਕਿ ਕੋਈ ਛੋਟਾ ਮੋਟਾ ਸ਼ਹਿਰ ਚੱਕ ਲਿਆ ਕਿਤੇ ਵੀ, ਮਤਲਬ ਕਿ ਇੱਕ ਤਗੜਾ ਵਿਅਕਤੀ ਜਿਹੜਾ ਸੀਗਾ। ਤੇ 2006 ਤੋਂ ਇਹ ਸਿਟੀਜ਼ਨ ਜਿਹੜਾ ਬਣਿਆ ਹੋਇਆ ਸੀਗਾ। ਉਸ ਤੋਂ ਬਾਅਦ ਤੁਸੀਂ ਦੇਖ ਲਓ ਲਾਈਨ ਕਾਫੀ ਇਹਨੇ ਜਿਹੜੀ ਸ਼ੋਹਰਤ ਵੀ ਹਾਸਲ ਜਿਹੜੀ ਕਰ ਲਈ ਸੀਗੀ। ਸੋ ਜਿਹੜੀ ਕੰਪਲੇਂਟ ਆ ਇਹ ਅਲੈਜ ਕਰਦੇ ਜਿਹੜੀ ਡਿਸਟ੍ਰਿਕਟ ਕੋਰਟ ਚ ਇਹਨਾਂ ਨੇ ਫਾਈਲ ਕੀਤੀ। ਹੁਣ ਜਿਹੜੀ ਸਰਕਾਰ ਆ, ਉਹ ਪਹਿਲਾਂ ਵੀ ਦੱਸਿਆ ਕਿ ਪਿਛਲੇ ਸੈਸ਼ਨ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਬਜਟ ਹੁੰਦਾ ਉਹ ਲਗਭਗ 7 ਤੋਂ 10 ਮਿਲੀਅਨ ਡਾਲਰ ਜਿਹੜਾ ਸੀਗਾ ਇੱਕ ਬੰਦੇ ਪਿੱਛੇ ਇਹ ਖਰਚ ਕਰ ਦਿੰਦੇ ਆ ਸਿਟੀਜ਼ਨ ਨੂੰ ਡੀਨੈਚੁਰਲਾਈਜ਼ ਕਰਨ ਲਈ। ਸੋ ਪਹਿਲਾਂ ਤਾਂ ਤੁਸੀਂ ਇਹ ਦੇਖ ਲਓ ਕਿ ਜਿਹੜੀ ਲੀਗਲ ਬੈਟਲ ਜਿਹੜੀ ਫੋਰਸ ਆ, ਸਾਰਾ ਇਨਫਰਾਸਟ੍ਰਕਚਰ ਉਹਨਾਂ ਦੇ ਵੱਲ, ਵਕੀਲ ਜਿਹੜੇ ਸਰਕਾਰੀ, ਉਹਨਾਂ ਨੇ 7 ਤੋਂ 10 ਮਿਲੀਅਨ ਤੱਕ ਉਹਨਾਂ ਨੇ ਆਪਣਾ ਬਜਟ ਜਿਹੜਾ ਇੱਕ ਬੰਦੇ ਦਾ ਰੱਖਿਆ ਜਿਹੜਾ ਹੋਇਆ। ਸੋ ਕਹਿੰਦੇ ਆ ਕਿ ਇਹਦਾ ਫਾਈਨਲ ਆਰਡਰ ਆਫ ਰਿਮੂਵਲ ਸੀਗਾ, ਕਿਉਂਕਿ ਡੀਪੋਰਟੇਸ਼ਨ ਇਹਦੀ ਆਲਰੇਡੀ ਲੱਗ ਗਈ ਸੀਗੀ। ਇਹਦੇ ਕਰਕੇ ਇਹ ਜਿਹੜਾ ਸੀਗਾ ਨੈਚੁਰਲਾਈਜੇਸ਼ਨ ਫਾਈਲ ਨਹੀਂ ਕਰ ਸਕਦਾ ਸੀਗਾ, ਪਹਿਲੀ ਚੀਜ਼। ਤੇ ਦੂਸਰੀ ਚੀਜ਼ ਜਿਹੜੀ ਇਹ ਸੀਗੀ ਕਿ ਈਵਨ ਜਿਹੜੀ ਯੂਐਸਸੀਆਈਐਸ ਸੀਗੀ ਉਹ ਵੀ ਇਹਨੂੰ ਨੈਚੁਰਲਾਈਜੇਸ਼ਨ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਗ੍ਰਾਂਟ ਨਹੀਂ ਕਰ ਸਕਦੀ ਸੀ। ਨਾ ਹੀ ਇਹ ਕਰ ਸਕਦਾ ਸੀਗਾ, ਨਾ ਹੀ ਇਮੀਗ੍ਰੇਸ਼ਨ ਦੇ ਕੋਲ ਪਾਵਰ ਸੀਗੀ। ਤੇ ਤੀਜੀ ਗੱਲ, ਜਿਹੜਾ ਇਹਨੇ ਗ੍ਰੀਨ ਕਾਰਡ ਜਿਹੜਾ ਹਾਸਲ ਕੀਤਾ ਉਹ ਇਹਨੇ ਫਰਾਡ ਦੇ ਥਰੂ ਕੀਤਾ, ਕਿਉਂਕਿ ਜਿਹੜੀ ਮੈਰਿਜ ਸੀਗੀ ਉਹ ਲੀਗਲੀ ਵੈਲਿਡ ਨਹੀਂ ਸੀਗੀ। ਪਹਿਲੀ ਵਾਲੀ ਕੋਈ ਇਹਨੇ ਡਿਵੋਰਸ ਜਿਹੜਾ ਸੀਗਾ ਨਹੀਂ ਲਿਆ ਸੀਗਾ। ਚੌਥੀ ਚੀਜ਼ ਉਹ ਕਹਿੰਦੇ ਕਿ ਅੰਡਰ ਓਥ ਇਹਨੇ ਜਿਹੜੀ ਝੂਠ ਇਨਫੋਰਮੇਸ਼ਨ ਜਿਹੜੀ ਦਿੱਤੀ, ਕਿਉਂਕਿ ਫਾਰਮ ਦੇ ਵਿੱਚ ਲਿਖਿਆ ਹੁੰਦਾ ਜੋ ਵੀ ਕਹਿ ਰਿਹਾ ਸੱਚ ਕਹਿ ਰਿਹਾ, ਪਰਜਰੀ ਦੇ ਅਧੀਨ। ਤੇ ਉਹ ਕਹਿੰਦੇ ਕਿ ਇਹਨੇ ਯੂਐਸ ਗਵਰਨਮੈਂਟ ਦੇ ਨਾਲ ਜਿਹੜਾ ਝੂਠ ਬੋਲਿਆ, ਤੇ ਇਹਨੇ ਆਪਣੇ ਬੱਚਿਆਂ ਨੂੰ ਲੈ ਕੇ ਵੀ ਜਿਹੜਾ ਉਹ ਕਹਿੰਦੇ ਕਿ ਫਾਲਸ ਟੈਸਟਮਨੀ ਦਿੱਤੀ, ਤੇ ਪੁਰਾਣੇ ਐਡਰੈਸ ਜਿਹੜਾ ਕਿੱਥੇ ਰਹਿੰਦਾ ਸੀਗਾ ਉਹਦੇ ਬਾਰੇ ਵੀ ਜਿਹੜਾ ਝੂਠ ਜਿਹੜਾ ਬੋਲਿਆ। ਤੇ ਇਹ ਜਿਹੜੀ ਕੰਪਲੇਂਟ ਆ, ਹੁਣ ਉਹ ਕਹਿੰਦੇ ਆ ਕਿ ਇਹਦੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਰਿਵੋਕ ਜਿਹੜੀ ਕਰ ਦੇਣੀ ਚਾਹੀਦੀ ਹੈ। ਤੇ ਇਹ ਇਹਨਾਂ ਨੇ ਆਪਣੀ ਵੈਬਸਾਈਟ ਤੇ ਜਿਹੜਾ ਪਬਲਿਸ਼ ਕੀਤਾ, ਬੇਸਿਕਲੀ ਮੈਸੇਜ ਜਿਹੜਾ ਇਹਦੇ ਵਿੱਚ ਉਹ ਇਹੀ ਦੇਣ ਜਾ ਰਹੇ ਆ ਕਿ ਫਿੰਗਰਪ੍ਰਿੰਟ ਦੇ ਥਰੂ ਜਿਹੜਾ ਉਹਨਾਂ ਨੇ ਲੋਕਾਂ ਨੂੰ ਜਿਹੜਾ ਟਾਰਗੇਟ ਕਰਨਾ ਸ਼ੁਰੂ ਕਰਨਾ। ਸੋ ਇਹ ਜਿਹੜੀ ਚੀਜ਼ ਹੈ ਕੋਈ ਨਵੀਂ ਨਹੀਂ ਹੈ। 4 ਸਾਲ 5 ਸਾਲ ਸਾਨੂੰ ਪ੍ਰੋਗਰਾਮ ਕਰਦੇ ਹੋਏ ਹੋ ਗਏ ਸਿਰਫ। ਕਈ ਵਾਰੀ ਆਪਾਂ ਗੱਲ ਜਿਹੜੀ ਕੀਤੀ ਹੈ ਕਿ ਸਿਰਫ ਮੈਟਰ ਜਿਹੜੀ ਇਹ ਹੁੰਦੀ ਹੈ ਕਿ ਸਰਕਾਰ ਦੀ ਮਰਜ਼ੀ ਹੁੰਦੀ ਹੈ ਕਿ ਕਿੱਥੇ ਤੱਕ ਉਹਨਾਂ ਨੇ ਜਿਹੜਾ ਸੀਗਾ ਐਨਵਲਪ ਪੁਸ਼ ਕਰਨਾ, ਕਿੱਥੇ ਤੱਕ ਉਹਨਾਂ ਨੇ ਇਨਫੋਰਸਮੈਂਟ ਜਿਹੜੀ ਕਰਨੀ ਹੈ। ਸੋ ਉਹ ਮੈਟਰ ਨਹੀਂ ਕੀਤਾ ਕਿ ਇਹ ਬੰਦਾ 2001 ਦਾ ਜਿਹੜਾ ਸੀਗਾ ਪੁਰਾਣਾ ਕੇਸ ਆ, ਡਸ ਨਾਟ ਮੈਟਰ ਕਿ ਕਿੰਨਾ ਪੁਰਾਣਾ ਜਿਹੜਾ ਕੇਸ ਆ। ਤੇ ਇਹ ਵਾਲੀ ਸਰਕਾਰ ਨੇ ਹੁਣ ਜਿਹੜਾ ਸੀਗਾ ਇੱਧਰ ਨੂੰ ਜਿਹੜਾ ਕਰਨਾ ਸ਼ੁਰੂ ਕਰਤਾ ਕਾਰਵਾਈ। ਤੇ ਇਹਦੇ ਵਿੱਚ ਉਹ ਫੇਸ਼ੀਅਲ ਰੈਕਗਨੀਸ਼ਨ ਟੈਕਨੋਲੋਜੀ, ਫਿੰਗਰਪ੍ਰਿੰਟ ਦੀ AI ਟੈਕਨੋਲੋਜੀ ਦੀ ਵਰਤੋਂ ਜਿਹੜੀ ਕਾਫੀ ਜਿਹੜੀ ਕਰ ਰਹੇ ਆ। ਉਹਨਾਂ ਕਾਫੀ ਜਿਹੜਾ ਤੁਸੀਂ ਕਹ ਲਓ ਕਿ ਲੈਗ ਵਰਕ ਜਿਹੜਾ ਉਹ ਸਪੀਡ ਅਪ ਹੋ ਗਿਆ ਕੰਮ, ਸਪੀਡ ਅਪ ਜਿਹੜਾ ਹੋ ਗਿਆ ਕੰਮ। ਸੋ ਇਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਾ ਰਹੀਆਂ। ਤੇ ਇਹਦੇ ਵਿੱਚ ਹੁਣ ਕੀ ਆ, ਜੇ ਕੋਈ ਵੀ ਪ੍ਰੋਬਲਮ ਦੇ ਵਿੱਚ ਹੈਗਾ, ਇਦਾਂ ਦੀ ਕੁਝ ਹੈਗਾ, ਤੇ ਜਿਹੜਾ ਇਹਦੇ ਤੇ ਐਕਟ ਕਰਨ ਵਾਲਾ ਜਿਹੜਾ ਟਾਈਮ ਹੋਊਗਾ ਉਹ ਪਹਿਲਾਂ ਹੋਊਗਾ। ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਆ ਕੇ ਫੜਦੇ ਆ ਫਿਰ ਤੁਸੀਂ ਕਹੋ ਉਹ ਗਲਤੀ ਹੋ ਗਈ, ਦੇ ਵਿਲ ਨਾਟ ਸਟਾਪ। ਅੱਛਾ। ਸੋ ਇਹਦੇ ਵਿੱਚ ਜੇ ਕਿਸੇ ਕੋਲ ਆਲਟਰਨੇਟਿਵ ਆਪਸ਼ਨ ਹੈਗੀਆਂ, ਕੋਈ ਇਹਨੂੰ ਹੁਣ ਕਿਸੇ ਨੂੰ ਪਤਾ ਹੈ ਕਿ ਉਹ ਇਹਦੇ ਵਿੱਚ ਫਸ ਸਕਦਾ, ਤੇ ਉਹਨਾਂ ਨੇ ਜੇ ਇਸ ਜੰਗਲ ਤੋਂ ਬਾਹਰ ਨਿਕਲਣਾ, ਸੋ ਬੈਟਰ ਇਹੀ ਹੈਗਾ ਕਿ ਆਪਣਾ ਜਿਹੜਾ ਸੀਗਾ ਪਹਿਲਾਂ ਉਹ ਜਿਹੜਾ ਫੈਸਲਾ ਲਿਆ ਜਾਵੇ, ਇਹ ਨਹੀਂ ਕਿ ਐਂਡ ਮੂਮੈਂਟ ਤੱਕ ਕਰਕੇ। ਕਿਉਂਕਿ ਕੀ ਆਲਟਰਨੇਟ ਆਪਸ਼ਨ ਹੋ ਸਕਦੀ ਹੈ ਅਟਾਰਨੀ ਜਨਰਲ ਕਹਿਣਾ ਜੇ ਕਿਸੇ ਨੇ ਇਦਾਂ ਕੀਤਾ ਵੀ ਆਪ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇੰਤਜ਼ਾਰ ਕਰਨਾ ਚਾਹੀਦਾ, ਜਦੋਂ ਤੁਸੀਂ ਕਿਹਾ ਵੀ ਵੇਟ ਨਾ ਕਰੋ। ਸੋ ਕੀ ਆਪਸ਼ਨ ਕੀ ਹੈ ਫਿਰ? ਸੈਲਫ ਡਿਪੋਰਟੇਸ਼ਨ ਦੀ ਆਪਸ਼ਨ ਹੋਊਗੀ।
ਹੋਰ ਤਾਂ ਨਹੀਂ ਕੋਈ ਉਹਦੇ ਵਿੱਚ ਆਪਸ਼ਨ ਹੋਣੀ, ਕਿਉਂਕਿ ਕਲੀਅਰ ਜੇ ਫਰਾਡ ਆ, ਮਤਲਬ ਕਿ ਉਹ ਇਹਨੂੰ ਕ੍ਰਿਮੀਨਲ, ਕਿਉਂਕਿ ਕ੍ਰਿਮੀਨਲ ਸੈਂਕਸ਼ਨਸ ਵੀ ਹੈਗੀਆਂ, ਜੇਲ੍ਹ ਟਾਈਮ ਵੀ ਇਹਦੇ ਵਿੱਚ ਹੈਗਾ। ਓਕੇ। ਸੋ ਇਹ ਚੀਜ਼ ਹੈਗੀ ਆ। ਸੋ ਦੇਖੋ, ਜਿੱਦਾਂ ਤੁਸੀਂ ਕਿਹਾ ਨਾ ਵਿੱਚ ਗੱਲ ਕੀਤੀ ਵੀ ਕਈਆਂ ਨੂੰ ਲੱਗੂਗਾ ਯਾਰ ਇਹ ਗੱਲ ਤਾਂ ਸੁਣੀ ਆ, ਨਾਮ ਵੱਖਰੇ ਕਰ ਲਏ, ਫੋਟੋ ਵੱਖਰੀ ਕਰਤੀ ਪਾਸਪੋਰਟ ਤੋਂ, ਵਿਆਹ ਦੀ ਹੇਰਾਫੇਰੀ ਵਿਆਹ ਹੁੰਦੇ ਹੋਏ ਕੀਤੇ ਹੋਏ ਤੇ ਦੂਜਾ ਕਰਾ ਲਿਆ, ਉਹ ਸਾਰਾ ਕੁਛ। ਸੋ ਪ੍ਰਾਇਓਰਟੀ ਆ ਪ੍ਰਸ਼ਾਸਨ ਦੀ ਵੀ, ਉਹਨਾਂ ਨੇ ਕਿਹਨੂੰ ਟੰਗਣਾ, ਕਿਹਨੂੰ ਕਿਹਦੇ ਪਿੱਛੇ ਜਿਹੜਾ ਜਾਣਾ। ਤੇ ਬਾਕੀ ਇਹ ਸਾਰੇ ਚੀਜ਼ ਦੇ ਵਿੱਚ AI ਦਾ ਮਿਕਸ ਤੁਸੀਂ ਐਡ ਕਰ ਦਿਓ ਤਾਂ AI ਆਪਣੇ ਆਪ ਤਾਰਾਂ ਡਾਟਸ ਜਿਹੜੀਆਂ ਉਹ ਜੋੜ ਦਿੰਦੀ, ਉਹਨਾਂ ਨੂੰ ਉਹ ਪਤਾ ਇਸ ਦੇ ਵਿੱਚ ਲੱਗ ਜਾਂਦਾ ਆ। ਸੋ ਕੰਮ ਇਹ ਆ ਵੀ ਇਹ ਨਹੀਂ ਆ ਵੀ ਸਿਰਫ ਇੱਕ ਪਾਸਿਓਂ ਵੀ ਹਾਂ ਵੀ ਇਕੱਲੀਆਂ ਸੜਕਾਂ ਤੋਂ ਹੀ ਬੰਦੇ ਚੱਕ ਹੋ ਰਹੇ ਆ, ਵੀ ਇਕੱਲਾ ਉਸ ਤਰੀਕੇ ਦੇ ਨਾਲ ਹੀ ਕ੍ਰੈਕਡਾਊਨ ਜਿਹੜਾ ਉਹ ਚੱਲ ਰਿਹਾ। ਕ੍ਰੈਕਡਾਊਨ ਚੌਂ ਚੁਫੇਰਿਓਂ ਜਿਹੜਾ ਜਿੱਧਰੋਂ ਵੀ ਇਹਨਾਂ ਦਾ ਹੈਗਾ ਆ, ਜਿੱਥੇ ਵੀ ਇਹਨਾਂ ਦਾ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਕਾਫੀ ਲੀਨੀਅੰਸੀ ਵਰਤ ਹੋ ਗਈ ਆ, ਉਹਦੇ ਵਿੱਚ ਉਹਨਾਂ ਨੇ ਕੰਮ ਜਿਹੜਾ ਉਹ ਹੁਣ ਪੂਰੀ ਤਰ੍ਹਾਂ ਸਖਤ ਜਿਹੜਾ ਉਹ ਕਰ ਦਿੱਤਾ ਹੈਗਾ। ਸੋ ਇਹ ਚੀਜ਼ ਆਪਣੇ ਜਿਹੜੇ ਉਹ ਸਾਹਮਣੇ ਆ ਗਈ ਆ। ਅੱਛਾ, ਇੱਥੇ ਇੱਕ ਸਵਾਲ ਅਟਰਨੀ ਟਿਰਕੇਣਾ ਜੀ ਇਹ ਹੋਊਗਾ, ਕੀ ਇਹਦੇ ਵਿੱਚ ਫਰੂਟ ਆਫ ਪੋਇਜ਼ਨ ਟਰੀ ਉਹਦਾ ਰੌਲਾ ਵੀ ਪੈ ਸਕਦਾ ਹੈ? ਹੁਣ ਗਾਂ ਜਦੋਂ ਮੰਨ ਲਓ ਵੀ ਇਹ ਇੱਥੇ ਆਏ ਨੇ, ਉਹਦੇ ਕਰਕੇ ਜੇ ਕੋਈ ਇਹਨਾਂ ਦਾ ਰਿਲੇਟਿਵ, ਕੋਈ ਹੋਰ ਰਿਸ਼ਤੇਦਾਰ ਇਹਨਾਂ ਦੇ ਜ਼ਰੀਏ ਪੱਕੇ ਹੋਏ ਹੋਣ, ਜਿੱਦਾਂ ਇਹ ਮੇਅਰ ਨੂੰ ਹੁਣ ਡੀਨੈਚੁਰਲਾਈਜ਼ ਵਾਲੇ ਪਾਸੇ ਨੂੰ ਤੁਰੇ ਆ, ਉਹਨਾਂ ਦਾ ਕੀ ਬਣੂਗਾ? ਨਿਆਣਿਆਂ ਨੂੰ ਲੈ ਕੇ ਕੀ ਹੋ ਸਕਦਾ ਹੈ? ਸੋ ਉਹਦਾ ਵੀ ਕੋਈ ਐਂਗਲ ਹੈਗਾ ਇਸ ਦੇ ਵਿੱਚ? ਮੇਰੇ ਖਿਆਲ ਜਿਹੜੇ ਨਿਆਣੇ ਬੋਰਨ ਇੱਥੇ ਹੋਏ ਉਹਨਾਂ ਨੂੰ ਜਿਹੜਾ ਸੀਗਾ ਡੀਨੈਚੁਰਲਾਈਜ਼ ਇਹ ਸਿਧਾਂਤ ਤੇ ਕਰਨਾ ਮੁਸ਼ਕਿਲ ਹੈ, ਕਿਉਂਕਿ ਉਹ ਅਗੇਨ ਉਹੀ ਸਵਾਲ ਆ ਗਿਆ ਕਿ 14th ਅਮੈਂਡਮੈਂਟ ਵਾਲੀ ਗੱਲ ਹੋ ਜਾਣੀ ਉਹ ਫਿਰ। ਹਾਂਜੀ, ਪਰ ਕਈ ਜਿਹੜੇ ਡਿਸਟਰਬਿੰਗ ਫੈਕਟ ਪੈਟਰਨ ਜਿਹੜੇ ਉਹ ਇਦਾਂ ਹੈਗੇ ਆ, ਕਾਫੀ ਸਾਰੇ ਕੇਸ ਜਿਹੜੇ ਇਦਾਂ ਹੈਗੇ। ਉਹਦੇ ਵਿੱਚ ਕੀ ਸੀਗਾ ਕਿ ਕੋਈ ਵਿਅਕਤੀ ਸੀਗਾ, ਉਹਦਾ ਅਸਾਈਲਮ ਫੇਲ ਹੋ ਗਿਆ, ਉਹਨੇ ਆਗੇ ਜੇ ਆਪਣਾ ਨਾਮ ਬਦਲ ਲਿਆ, ਉਹਦੇ ਦੂਜੇ ਨਾਮ ਕਰਕੇ ਜਾਂ ਅਸਾਈਲਮ ਦੇ ਥਰੂ ਪੱਕਾ ਹੋ ਗਿਆ ਜਾਂ ਵਿਆਹ ਕਰਾ ਲਿਆ ਕਿਸੇ ਅਮਰੀਕਨ ਦੇ ਨਾਲ। ਤੋ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਕੀ ਕੇਸ ਸੀਗੇ ਕਿ ਉਹ ਜਿਹੜੀ ਫਿਰ ਅਮਰੀਕਨ ਲੇਡੀ ਸੀਗੀ, ਉਹਨੇ ਵਿਆਹ ਦਾ ਤਕਰੀਬਨ ਜਿਹੜੇ ਸਿਨੈਰੀਓ ਦੇ ਵਿੱਚ ਨਕਲੀ ਸੀਗਾ। ਕਿਉਂ ਨਕਲੀ ਸੀਗਾ? ਕਿਉਂਕਿ ਜਿਹੜਾ ਸਿਨੈਰੀਓ ਪਿਆ ਹੋਇਆ ਸੀਗਾ ਕਿ ਜਿਹੜੀ ਉਹ ਵਾਈਫ ਸੀਗੀ, ਉਹਦੇ ਥਰੂ ਜਿਹੜੇ ਆਪਣੇ ਜਵਾਕ ਸੀਗੇ ਇੰਡੀਆ, ਉਹਨਾਂ ਦੇ ਲਈ ਪਟੀਸ਼ਨ, ਜਿਹੜੀ ਸਟੈਪ ਚਿਲਡਰਨ ਦੀ ਪਟੀਸ਼ਨ ਜਿਹੜੀ ਫਾਈਲ ਕਰਤੀ, ਉਹਨਾਂ ਨੂੰ ਬੁਲਾ ਲਿਆ। ਇਹ ਗੱਲ ਹੋ ਗਈ, ਆਪਾਂ ਕਰ ਰਹੇ ਹਾਂ 90s ਦੇ ਵਿੱਚ, 90s ਦੇ ਅਰਲੀ 2000s ਦੇ ਵਿੱਚ। ਉਦੋਂ ਇਮੀਗ੍ਰੇਸ਼ਨ ਵੀ ਇੰਨੀ ਸਟ੍ਰਿਕਟ ਨਹੀਂ ਸੀਗੀ ਤੇ ਸਟੈਪ ਚਿਲਡਰਨ ਇਹਨਾਂ ਦੇ ਕਲਚਰ 'ਚ ਤਾਂ ਕਾਮਨ ਹੀ ਹੈ। ਸੋ ਉਹਨਾਂ ਨੂੰ ਵੀ ਥੋੜੀ ਲੇਟ ਸਮਝ ਲੱਗੀ, ਬਾਅਦ 'ਚ ਉਹ ਇਨਕੁਆਇਰੀਆਂ ਵਗੈਰਾ ਕਰਨ ਲੱਗ ਪਏ ਪਿੰਡਾਂ 'ਚ, ਕਿੱਦਾਂ ਹਨਾ ਇਹਦੀ ਜਿਹੜੀ ਇੰਡੀਆ ਵਾਲੀ ਘਰ ਵਾਲੀ ਹੈ ਕਿੱਥੇ ਰਹਿੰਦੀ ਆ। ਸੋ ਪਹਿਲਾਂ ਕਾਫੀ ਸਾਰੇ ਲੋਕ ਜਿਹੜੇ ਉਦਾਂ ਆ ਗਏ। ਸੋ ਉਸ ਤੋਂ ਬਾਅਦ ਕੀ ਕੀਤਾ ਕਿ ਜਦੋਂ ਜਵਾਕ ਵਗੈਰਾ ਆ ਗਏ ਉਰੇ, ਅਮਰੀਕਨ ਜਿਹੜੀ ਘਰ ਵਾਲੀ ਸੀ ਉਹਨਾਂ ਡਿਵੋਰਸ ਵੀ ਕਰ ਲਿਆ। ਜਿਹੜੀ ਕਈਆਂ ਨੇ ਦੁਬਾਰਾ ਜਾ ਕੇ ਆਪਣੀ ਇੰਡੀਆ ਵਾਲੀ ਵਾਈਫ ਨਾਲ ਮੈਰਿਜ ਕਰਾ ਲਈ ਜਾਂ ਰੀਮੈਰਿਜ, ਜਿੱਦਾਂ ਵੀ ਉਹਨਾਂ ਨੇ ਸ਼ੋ ਕੀਤਾ ਹੋਣਾ, ਉਹਨੂੰ ਬੁਲਾ ਲਿਆ ਉਰੇ, ਜਾਂ ਉਹ ਕੱਚੇ ਤੌਰ ਤੇ ਆ ਗਈ ਉਰੇ, ਫਿਰ ਉਹਨੇ ਆ ਕੇ ਅਸਾਈਲਮ ਸੁਲਮ ਕੀਤਾ, ਜਾਂ ਨਿਆਣਿਆਂ ਨੇ ਜਿਹੜਾ ਸੀਗਾ ਉਹ ਆਪਣੀ ਮਦਰ ਨੂੰ, ਬਾਇਓ ਮਦਰ ਨੂੰ ਸਪਾਂਸਰ ਕਰਤਾ। ਕਈ ਸਾਰੀਆਂ ਜਿਹੜੀਆਂ ਤੁਸੀਂ ਕਹਿ ਲਓ ਕਿ ਉਦੋਂ ਰੈਗੂਲੇਸ਼ਨਸ ਵੀ ਓਵਰਲੁੱਕ ਕਰਤੀਆਂ। ਸੋ ਕਈ ਸਾਰੇ ਲੋਕ ਜਿਹੜੇ ਸੀਗੇ ਯੂਐਸ ਦੇ ਵਿੱਚ ਇਸ ਤਰੀਕੇ ਨਾਲ ਜਿਹੜੇ ਮੌਜੂਦ ਹੈਗੇ ਆ। ਸੋ ਇਹਦਾ ਹੁਣ ਕੀ ਹੈਗਾ, ਸਿੰਪਲ ਪਹਿਲੀ ਚੀਜ਼ ਤਾਂ ਇਹ ਹੈ ਕਿ ਕਿੰਨੇ ਕੁ ਕਲਚਰਾਂ 'ਚ ਏਦਾਂ ਹੁੰਦਾ ਹੋਣਾ ਕਿ ਬੰਦਾ ਘਰ ਵਾਲੀ ਨਾਲ ਡਿਵੋਰਸ ਕਰਾ ਲੈਂਦਾ, ਕਿਸੇ ਨਾਲ ਵਿਆਹ ਕਰਾ ਲੈਂਦਾ, ਫਿਰ ਦੁਬਾਰਾ ਪੁਰਾਣੇ ਵਾਲੀ ਘਰ ਵਾਲੀ ਨਾਲ ਜਿਹੜਾ ਸੀਗਾ ਉਹ ਕਰ ਲੈਂਦਾ। ਤੇ ਆਹ ਚੀਜ਼ ਜਿਹੜੀ ਸੀਗੀ, ਦੇਖ ਕੇ ਤੁਹਾਨੂੰ, ਸੁਣ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੁਣ ਆਪ ਹੀ ਕਿ ਕੋਈ ਇਹ ਹੁਣ ਪੇਪਰਾਂ 'ਚ ਦੱਬਣ ਵਾਲੀ ਚੀਜ਼ ਤਾਂ ਹੈ ਨਹੀਂ। ਇਹ ਤਾਂ ਸਿੱਧੇ ਇਹ ਨਾ ਨਿਕਲ ਸਕਦਾ ਕਿ ਕਿਹੜੇ ਬੰਦੇ ਨੇ ਏਦਾਂ ਕਰਕੇ ਸਵਿਚ ਜਿਹੜਾ ਮਾਰਿਆ, ਯੂਐਸ ਵਾਲਾ ਵਿਆਹ ਜਿਹੜਾ ਕਿੰਨੀ ਦੇਰ ਚੱਲਿਆ। ਇਹਦੇ ਵਿੱਚ ਫਿਰ ਉਹ ਰਾਜਗਰਨ ਜੀ ਆਪਣੇ ਜਿਹੜੇ ਸਿਟੀਜ਼ਨ ਜਿਹੜਾ ਸੀਗਾ ਉਹ ਵਿਟਨੈਸ ਵੀ ਕਈ ਵਾਰੀ ਉਹਨਾਂ ਨੂੰ ਬਣਾ ਲੈਂਦੇ ਆਪਣੇ। ਕਈ ਕੇਸਾਂ ਦੇ ਵਿੱਚ ਜਿਹੜਾ ਸੀਗਾ ਇਹਨਾਂ ਦੇ ਜੇ ਡੈਥ ਡੁੱਥ ਹੋ ਗਈ ਆ ਸਿਟੀਜ਼ਨ ਸਪਾਊਸ ਦੀ, ਉਹਦੇ ਵਿੱਚ ਜਿਹੜੇ ਉਹਨਾਂ ਦੇ ਅੱਗੇ ਜਿਹੜੇ ਘਰ ਦੇ ਘੁਰਦੇ ਸੀਗੇ ਉਹਨਾਂ ਨੂੰ ਉਹ ਵਿਟਨੈਸ ਵਗੈਰਾ ਬਣਾ ਲੈਂਦੇ ਆ। ਸੋ ਮਤਲਬ ਇਹ ਹੈ ਕਿ ਕੇਸ ਜਿਹੜਾ 7 ਤੋਂ 10 ਮਿਲੀਅਨ ਡਾਲਰ ਦੀ ਗੱਲ ਕੀਤੀ, ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਪੂਰੀ ਜਿਹੜੀ ਪੁਖਤਾ ਸਬੂਤ ਲੈ ਕੇ ਹੀ ਜਿਹੜਾ ਇਹ ਸ਼ੁਰੂ ਕਰਦੇ ਆ, ਅਦਰਵਾਈਜ਼ ਉਹ ਸ਼ੁਰੂ ਨਹੀਂ ਕਰਦੇ। ਮਤਲਬ ਕਿ ਦੇ ਹੈਵ ਲੋਟ ਆਫ ਟਾਈਮ। ਸੋ ਇਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਹੁਣ ਬਾਰਡਰ, ਕਿਉਂਕਿ ਇਹਨਾਂ ਨੇ ਤਕਰੀਬਨ ਸਕਸੈਸਫੁਲ ਹੋ ਗਏ, ਸੀਲ ਕਰਤੇ, ਤੇ ਹੁਣ ਜਿਹੜਾ ਸੀਗਾ ਪ੍ਰੋਗਰਾਮ ਜਿਹੜੇ ਇਹਨਾਂ ਦੇ ਹੁਣ ਜਿਹੜੇ ਹੈਗੇ ਉਹ ਸਾਰੇ ਇਧਰ ਨੂੰ ਫੋਕਸ ਕਰਨੇ, ਜਿਹੜਾ ਆਲਰੇਡੀ ਐਗਜ਼ਿਸਟਿੰਗ ਫਰਾਡ ਸੀਗਾ। ਠੀਕ ਹੈ ਜੀ।